ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਹੁਣ ਆਪਾਂ ਸਾਡੇ ਕੋਲ ਇੱਕ ਬਹੁਤ ਹੀ ਸਾਡੇ ਜਿਹੜੇ ਪਿਆਰੇ ਵਿਊਅਰ ਨੇ ਉਹਨਾਂ ਦੀ ਇੱਕ ਚਿੱਠੀ ਸਾਨੂੰ ਆਈ ਹੈ, ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ। ਸੋ ਉਹਨਾਂ ਨੇ ਲਿਖਿਆ ਹੈ, ਉਹਨਾਂ ਦਾ ਨਾਮ ਹੈ ਮੰਗਤ ਸਿੰਘ ਮੁਲਤਾਨੀ। ਸੋ ਉਹਨਾਂ ਨੇ ਸ਼ੁਰੂਆਤ ਕੀਤੀ ਹੈ, ਇੱਕ ਓਂਕਾਰ ਸਤਿਪ੍ਰਸਾਦ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਤੇ ਭੈਣ ਜੀ ਨੀਲਮ ਕੌਰ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਮਾਫੀ ਚਾਹੁੰਦਾ ਕਿ ਕੁਝ ਦੇਰ ਹੋ ਗਈ ਹੈ। ਤਿਲ ਫੁੱਲ ਭੇਜਣ ਲਈ ਆਪ ਜੀ ਦਾ ਪ੍ਰੋਗਰਾਮ ਬਹੁਤ ਵਧੀਆ ਹੈ। ਦੇਖਦੇ ਹਾਂ ਕਿ ਇਹ ਜੋ ਵੀਡੀਓ ਬਣ ਰਹੀਆਂ ਨੇ ਇਹ ਇਤਿਹਾਸ ਬਣ ਜਾਣਗੀਆਂ। ਬਹੁਤ ਵੱਡੀ ਆਪ ਜੀ ਦੀ ਜਿਹੜੀ ਕਾਲਨਾ ਹੈ। ਮੈਂ ਪ੍ਰਮਾਤਮਾ ਤੋਂ ਚਾਹੁੰਦਾ ਹਾਂ ਕਿ ਆਪ ਜੀ ਦੀ ਲੰਬੀ ਉਮਰ ਹੋਵੇ, ਸਿਹਤ ਠੀਕ ਰੱਖੇ। ਆਪ ਜੀ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਬਹੁਤ ਸ਼ੁਕਰੀਆ ਵੀਰ ਮੰਗਤ ਸਿੰਘ ਜੀ। ਇਹਨਾਂ ਦੀ ਅਸਲ 'ਚ ਕੁਝ ਦਿਨ ਪਹਿਲਾਂ ਕਾਲ ਵੀ ਆਈ ਔਰ ਇਹਨਾਂ ਨੇ ਕਿਹਾ ਕਿ ਭਾਈ ਮੇਰਾ ਕੇਸ ਸੀ ਹੁਣ ਹੋ ਗਿਆ, ਮੇਰੇ ਕੋਲ ਸੋਸ਼ਲ ਸਿਕਿਉਰਿਟੀ ਨੰਬਰ ਵੀ ਹੈ ਔਰ ਮੈਂ ਸਮਝਦਾ ਹਾਂ ਵੀ ਤੁਸੀਂ ਪੰਥ ਦੀ ਸੇਵਾ ਕਰਦੇ ਹੋ। TV 84 ਮੈਂ ਰੈਗੂਲਰਲੀ ਦੇਖਦਾ ਔਰ ਮੈਨੂੰ ਕਈ ਵਾਰੀ ਇਹ ਦੁੱਖ ਵੀ ਹੁੰਦਾ ਸੀ ਜਦੋਂ ਭੈਣ ਨੀਲਮ ਕੌਰ ਇਹ ਕਹਿੰਦੇ ਨੇ ਕਿ ਭਾਈ ਮਦਦ ਕਰੋ ਔਰ ਕਿ ਵੀ ਅਸੀਂ ਸਮਝਦੇ ਹਾਂ ਵੀ ਸਾਡਾ ਫਰਜ਼ ਹੈ ਅਸੀਂ ਕਰੀਏ। ਸੋ ਉਹਨਾਂ ਨੇ $400 ਦਾ ਚੈੱਕ ਵੀ ਭੇਜਿਆ। ਉਹਨਾਂ ਨੇ ਕਿਹਾ ਜੇ ਮੇਰੇ ਵੱਲੋਂ ਤਿਲ ਫੁੱਲ ਹੈ ਔਰ ਜਿਸ ਮਾਣ ਦੇ ਨਾਲ ਉਹਨਾਂ ਨੇ ਸੰਬੋਧਨ ਕੀਤਾ ਹੈ ਔਰ ਨਾਲ ਉਹਨਾਂ ਨੇ ਲਿਖਤ ਵੀ ਭੇਜੀ ਹੈ। ਅਸੀਂ ਇਹੀ ਕਹਿ ਸਕਦੇ ਹਾਂ ਕਿ ਭਾਈ ਤੁਹਾਡਾ ਪਿਆਰ ਹੀ ਸਾਡਾ ਸਰਮਾਇਆ। ਠੀਕ ਹੈ ਦੁਨੀਆਦਾਰੀ ਦੇ ਲਈ ਔਰ ਜੇ ਅਸੀਂ ਇਸ ਐਂਟਰਪ੍ਰਾਈਜ਼ ਨੂੰ ਰਨ ਕਰਨਾ ਹੈ ਤੇ ਹੁਣ COVID-19 ਨੇ ਤਾਂ ਬਾਕੀ ਵੀ ਸਾਰੇ ਸਾਧਨ ਜਿੰਨੀ ਵੀ ਆਊਟ ਕਵਰੇਜ ਜਾਂ ਦੂਜੀ ਸੀ ਜਿਹਦੇ ਚੋਂ ਥੋੜਾ ਬਹੁਤ ਰੈਵਨਿਊ ਜਨਰੇਟ ਹੁੰਦਾ ਸੀ ਉਹ ਖਤਮ ਹੋ ਗਿਆ। ਸੋ ਅਸੀਂ ਵੀਰ ਮੰਗਤ ਸਿੰਘ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਔਰ ਬਾਕੀ ਵੀਰਾਂ ਭੈਣਾਂ ਨੂੰ ਵੀ ਇਹ ਗੁਜ਼ਾਰਿਸ਼ ਕਰਦੇ ਹਾਂ ਕਿ ਵੀ ਜਿਹੜੀ ਤੁਹਾਡੀ ਅਪੀਲ ਹੁੰਦੀ ਹੈ ਇਹ ਪ੍ਰੋਗਰਾਮ ਦਾ ਹਿੱਸਾ ਨਹੀਂ ਹੈ ਕਿ ਵੀ ਅਸੀਂ ਇੱਕ ਫੀਚਰ ਬਣਾ ਦਿੱਤਾ ਹੈ। ਇਹਦਾ ਮਤਲਬ ਇਹ ਹੁੰਦਾ ਹੈ ਕਿ ਭਾਈ ਜੇ ਤੁਹਾਨੂੰ ਚੰਗਾ ਲੱਗਦਾ ਹੈ ਕਿ ਕੋਈ ਯੂਜ਼ਫੁਲ ਕੰਮ ਹੋ ਰਿਹਾ ਤੇ ਫਿਰ ਜਿਹੜਾ ਜੋ ਵੀ ਤੁਸੀਂ ਜਿਹੜਾ ਹੈ ਉਹ ਅਫੋਰਡ ਕਰ ਸਕਦੇ ਹੋ। ਭਾਵੇਂ ਤੰਗਦਸਤੀ ਦਾ ਸਾਰੇ ਹੀ ਸ਼ਿਕਾਰ ਨੇ, ਲੇਕਿਨ ਜੇ ਤੁਹਾਨੂੰ ਲੱਗੇ ਕਿ ਭਾਈ ਕੌਮ ਦੀ ਆਜ਼ਾਦੀ ਦੇ ਪਿੜ ਦੇ ਵਿੱਚ TV 84 ਵੀ ਕੋਈ ਰੋਲ ਅਦਾ ਕਰ ਰਿਹਾ ਤੇ ਫਿਰ ਤੁਸੀਂ ਜਿਹੜਾ ਹੈ ਐਟਲੀਸਟ ਥੋੜਾ ਬਹੁਤ ਆਪਣੇ ਬਟੂਏ ਨੂੰ ਜ਼ਰੂਰ ਖੋਲੋ। ਅਸੀਂ ਕਿਉਂਕਿ ਇਕਰਾਰ ਵੀ ਕੀਤਾ ਹੋਇਆ ਵੀ ਅਸੀਂ ਆਪਣੇ ਦਰਸ਼ਕਾਂ ਦੀਆਂ ਕੁਐਰੀਜ਼ ਕੁਐਸਚਨਸ ਉਹਨਾਂ ਨੂੰ ਵੀ ਟੈਕਲ ਕਰਿਆ ਕਰਾਂਗੇ। ਔਰ ਸਾਡੇ ਬਹੁਤ ਪਿਆਰੇ ਵਿਊਅਰ ਨੇ ਜ਼ਾਕ ਮਿਰਜ਼ਾ ਜੀ ਜਿਹੜੇ ਬੜੇ ਲਗਾਤਾਰਤਾ ਨਾਲ ਪ੍ਰੋਗਰਾਮ ਦੇਖਦੇ ਨੇ ਔਰ ਉਹਨਾਂ ਦਾ ਕਮੈਂਟ ਵੀ ਬੜਾ ਇੰਟੈਲੈਕਚੁਅਲ ਲੈਵਲ ਤੇ ਹੁੰਦਾ ਔਰ ਸਾਡਾ ਜਿਹੜਾ ਬੰਦੀ ਛੋੜ ਦਿਵਸ ਦੇ ਮੌਕੇ ਦੇ ਉੱਤੇ ਅਸੀਂ ਸਾਰਾ ਕੀਤਾ ਜ਼ਾਹਰ ਹੈ। ਹਾਲਾਂਕਿ ਵੀਕਐਂਡ ਦੇ ਉੱਤੇ ਸੀ ਉਹ ਦਿਨ ਔਰ ਮੈਂ ਕੋਈ ਉਹਦੇ ਤੇ ਸਪੈਸ਼ਲ ਫੀਚਰ ਤਾਂ ਨਹੀਂ ਕੀਤਾ, ਅਦਰਵਾਈਜ਼ ਮੈਂ ਦੱਸਣਾ ਸੀ ਵੀ ਇਹਦੀ ਅਹਿਮੀਅਤ ਸਾਡੇ ਲਈ ਕਿਸ ਪੱਖ ਤੋਂ ਹੈ। ਲੇਕਿਨ ਉਹਨਾਂ ਨੇ ਇਹ ਲਿਖਿਆ ਕਿ ਵੀ ਇਹ ਜਿਹੜਾ ਹੈ ਵਾਈ ਦੀਵਾਲੀ ਇਜ਼ ਸੈਲੀਬ੍ਰੇਟਡ ਇਨ ਸਿੱਖ ਗੁਰਦੁਆਰਾਸ, ਪਲੀਜ਼ ਐਲੈਬੋਰੇਟ। ਕਿਉਂਕਿ ਜਦੋਂ ਹੁਣ ਇੰਡੀਅਨ ਮੀਡੀਆ ਦੇ ਐਂਗਲ ਤੋਂ ਜਾਂ ਦੂਜੇ ਉਹ ਪ੍ਰੈਜ਼ੈਂਟ ਕਰਦੇ ਨੇ ਤੇ ਉਹ ਕਈ ਵਾਰ ਇਹ ਲੱਗਦਾ ਕਿਉਂਕਿ ਉਹਨਾਂ ਦੇ ਲਈ ਤਾਂ ਦੀਵਾਲੀ ਤੋਂ ਪਹਿਲਾਂ ਦੁਸਹਿਰਾ ਉਹਦੇ ਨਾਲ ਜੁੜਿਆ ਹੋਇਆ ਉਹ 10 ਦਿਨ ਦਾ ਪੂਰਾ ਉਹ ਸਾਰੀ ਉਹਨਾਂ ਦੀ ਰਾਮਲੀਲਾ ਦਾ ਅੰਤ ਦੁਸਹਿਰਾ, ਫਿਰ ਦੁਸਹਿਰੇ ਤੋਂ ਦੀਵਾਲੀ। ਸੋ ਬਹੁਤ ਸਾਰਿਆਂ ਨੂੰ ਲੱਗਦਾ ਹੈ ਵੀ ਇਹ ਦੀਵਾਲੀ ਜਿਹੜਾ ਲਫ਼ਜ਼ ਹੈ ਵੈਸੇ ਹਿੰਦੀ ਜਾਂ ਸੰਸਕ੍ਰਿਤ ਦੇ ਦੀਪਾਵਲੀ ਲਫ਼ਜ਼ ਤੋਂ ਆਇਆ। ਦੀਪ ਦੀਵਿਆਂ ਨੂੰ ਕਹਿੰਦੇ ਨੇ ਕਿ ਦੀਵਿਆਂ ਦੀ ਰੋ ਇੱਕ ਉਹਨਾਂ ਦੀ ਕਤਾਰ, ਕਿਉਂਕਿ ਜ਼ਾਹਰ ਹੈ ਕਿ ਇੱਕ ਸਾਡੀ ਪੰਜਾਬੀ ਜ਼ਬਾਨ ਦੀ ਐਕਸਪ੍ਰੈਸ਼ਨ ਵੀ ਹੈ ਜਦੋਂ ਕੋਈ ਖੁਸ਼ੀ ਦਾ ਮੌਕਾ ਜਾਂ ਕੋਈ ਤੁਹਾਡਾ ਵਿਛੜਿਆ ਪਰਿਵਾਰ ਦਾ ਬੰਦਾ ਆਂਦਾ ਸੀ ਜਾਂ ਦੂਜੇ ਤੇ ਆਮ ਆਪਣੇ ਭਾਵੇਂ ਕੱਚੇ ਘਰ ਸੀ ਉਸ ਦੇ ਉੱਤੇ ਦੀਵੇ ਜਗਾ ਦਿੰਦੇ ਸੀ ਔਰ ਉਹ ਇਹ ਆਮ ਸੀ ਕਿ ਭਾਈ ਕਿਵੇਂ ਉਹਨਾਂ ਨੇ ਘਿਓ ਦੇ ਦੀਵੇ ਬਾਲੇ। ਹੁਣ ਦੀਵੇ ਵੀ ਆਮ ਕਿਉਂਕਿ ਜਦੋਂ ਬਿਜਲੀ ਨਹੀਂ ਵੀ ਸੀ ਘਰਾਂ ਦੇ ਵਿੱਚ ਜਿਹੜੇ ਦੀਵੇ ਬਲਦੇ ਸੀ ਉਹ ਤੇਲ ਹੀ ਪਾਇਆ ਜਾਂਦਾ ਸੀ, ਤੇਲ ਦੀ ਬਦਬੂ ਵੀ ਹੁੰਦੀ ਹੈ। ਹੁਣ ਘਿਓ ਦੇ ਦੀਵੇ ਬਾਲਣਾ ਜਿਹੜਾ ਹੈ ਘਿਓ ਖੁਸ਼ਬੂ ਵੀ ਦਿੰਦਾ ਹੈ ਔਰ ਉਹਦੇ ਚ ਹੁੰਦਾ ਹੈ ਕਿ ਇਹ ਖੁਸ਼ੀ ਦਾ ਇਜ਼ਹਾਰ ਹੈ। ਸੋ ਪਹਿਲਾਂ ਤਾਂ ਇਹ ਲਫ਼ਜ਼ ਦੀ ਮੈਂ ਗੱਲ ਕਰਦਾ ਔਰ ਇਸ ਨੂੰ ਜਿਹੜੀ ਸਿੱਖ ਕੈਲੰਡਰ ਦੇ ਵਿੱਚ ਦੀਪਾਵਲੀ ਜਾਂ ਦੀਵਾਲੀ ਦੇ ਤੌਰ ਤੇ ਇਹ ਲਫ਼ਜ਼ ਮੈਂਸ਼ਨ ਨਹੀਂ ਹੈ, ਇਹਨੂੰ ਬੰਦੀ ਛੋੜ ਦਿਵਸ ਦੇ ਤੌਰ ਤੇ ਹੈ। ਹਾਲਾਂ ਡੇਟਸ ਦਾ ਭੁਲੇਖਾ ਹੈ ਕਿਉਂਕਿ ਉਹ ਕੋਇਨਸਾਈਡ ਹੋ ਜਾਂਦੀਆਂ ਨੇ ਤੇ ਬਹੁਤ ਸਾਰੇ ਹੁਣ ਜੇ ਤੁਸੀਂ ਇਹਨਾਂ ਦਾ ਦੇਖੋ ਜਿਹੜਾ
ਦੀਪਾਵਲੀ ਜਾਂ ਦੀਵਾਲੀ ਦਾ ਕਾਨਸੈਪਟ ਉਹ ਬਿਲਕੁਲ ਭਾਵੇਂ ਕਹਾਣੀ ਮਿਥਿਹਾਸ ਨਾਲ ਜੁੜੀ ਹੋਈ ਹੈ ਕਿ ਰਾਮਚੰਦਰ ਜੀ ਉੜਨ ਖਟੋਲਾ ਜਿਹੜਾ ਜਿਹਨੂੰ ਅੱਜ ਦਾ ਜਹਾਜ਼ ਕਹਿੰਦੇ ਨੇ ਜੀ, ਅਸੀਂ ਜਹਾਜ਼ ਬਣਾਏ ਸੀ, ਲੰਕਾ ਤਬਾਹ ਕਰਕੇ ਆਏ, ਪਤਾ ਨਹੀਂ ਪਾਇਲਟ ਲੰਕਾ ਵਾਲਿਆਂ ਦਾ ਸੀ ਜਾਂ ਲక్ష్మణ ਜੀ ਨੇ ਪਾਇਲਟ ਕੀਤਾ ਤੇ ਅਯੁੱਧਿਆ ਆਏ। ਅੱਜ ਅਯੁੱਧਿਆ ਦੇਖ ਲਓ ਕਿੰਨਾ ਕਿ ਉਦੋਂ ਕਿੰਨਾ ਕਿ ਉਹਨਾਂ ਦਾ ਜਿਹੜਾ 에ਅਰਪੋਰਟ ਕਿੱਥੇ ਬਣਾਇਆ ਹੋਏਗਾ ਜਿਹੜਾ। ਲੇਕਿਨ ਕਹਾਣੀ ਇਹ ਹੈ ਜੀ, ਆਏ ਤੇ ਅਯੁੱਧਿਆ ਵਾਸੀਆਂ ਨੇ ਖੁਸ਼ੀ ਦੇ ਵਿੱਚ ਕਿ ਜੀ 14 ਸਾਲ ਬਾਅਦ ਸਾਡੇ ਭਗਵਾਨ ਵਾਪਸ ਆਏ ਹੈ, ਉਹਨਾਂ ਨੇ ਜਿਹੜਾ ਉਹ ਦੀਵੇ ਬਾਲੇ। ਸੋ ਜ਼ਾਹਰ ਹੈ ਵੀ ਜੇ ਤੁਸੀਂ ਇਹਨੂੰ ਓਵਰਆਲ ਜੇ ਇਹਨਾਂ ਚਾਰਾਂ ਤਿਉਹਾਰਾਂ ਦਾ ਮੈਂ ਈਵਨ ਹਿੰਦੂ ਮਾਈਥੋਲੋਜੀ ਦੇ ਬੇਸ ਰੱਖਾਂ ਤੇ ਇਹ ਇੱਕ ਬਿਲਕੁਲ ਡਿਫਰੈਂਟ ਕਾਨਸੈਪਟ ਹੈ। ਇਹ ਇਹਨਾਂ ਦੀ ਜ਼ਾਤ ਪਾਤ ਦੇ ਨਾਲ ਜੁੜੇ ਹੋਏ ਚਾਰ ਇਹਨਾਂ ਦੇ ਵੱਡੇ ਦਿਨ ਨੇ। ਇੱਕ ਜਿਵੇਂ ਵਿਸਾਖ ਜਾਂ ਵਿਸਾਖੀ ਜਦੋਂ ਕਹੀ ਜਾਂਦੀ ਹੈ, ਉਹਦੇ 'ਚ ਉਹ ਬ੍ਰਾਹਮਣ ਦੇ ਲਈ ਉਹ ਪੂਜਾ ਦਾ ਦਿਨ ਹੈ, ਬ੍ਰਾਹਮਣ ਨੂੰ ਦਕਸ਼ਨਾ ਦੇਣ ਦਾ ਦਿਨ ਹੈ, ਉਹ ਬ੍ਰਾਹਮਣ ਜ਼ਾਤ ਦੇ ਲਈ। ਦੁਸਹਿਰਾ ਕਿਉਂਕਿ ਕਸ਼ਤਰੀ ਦੇ ਨਾਲ ਜੁੜਿਆ ਹੋਇਆ ਹੈ, ਲੜਾਈ ਪੜ੍ਹਾਈ, ਉਹਨਾਂ ਦੇ ਲਈ ਦੁਸਹਿਰਾ ਹੈ। ਦੀਵਾਲੀ ਤੁਸੀਂ ਦੇਖੋ ਕਦੇ ਵੀ ਰਾਮਚੰਦਰ ਦੀ ਪੂਜਾ ਨਹੀਂ ਹੁੰਦੀ ਦੀਵਾਲੀ ਵਾਲੇ ਦਿਨ, ਲక్ష్ਮੀ ਦੀ ਹੁੰਦੀ ਹੈ। ਸੋ ਇਹ ਜਿਹੜੀ ਤੀਜਾ ਵਰਗ ਹੈ ਇਹਨਾਂ ਦਾ ਵੈਸ਼ਯ ਜਿਹੜਾ ਵਪਾਰੀ ਕਲਾਸ ਹੈ, ਉਹਦੇ ਲਈ ਲక్ష్ਮੀ ਪੂਜਾ ਦੇ ਨਾਂ ਥੱਲੇ, ਔਰ ਜਿਹੜਾ ਚੌਥਾ ਵਰਗ ਸ਼ੂਦਰ ਹੈ ਉਹਨਾਂ ਦਾ ਤਿਉਹਾਰ ਜਿਹੜਾ ਹੈ ਉਹ ਹੋਲੀ ਹੈ। ਉਹ ਇੱਕ ਦੂਜੇ ਦੇ ਉੱਤੇ ਗੰਦ ਜਾਂ ਰੰਗ ਪਾਉਣ ਲਈ ਰੱਖੇ ਹੋਏ ਸੀ। ਕਦੇ ਤੁਸੀਂ ਪੰਡਤਾਂ ਦੀ ਧੋਤੀ ਦੇ ਉੱਤੇ ਰੰਗ ਲੱਗਿਆ ਨਹੀਂ ਦੇਖੋਗੇ ਕਿ ਵੀ ਬਨਾਰਸ ਦੇ ਪੰਡਤ ਹੋਲੀ ਖੇਡ ਰਹੇ ਨੇ ਜਾਂ ਕੁਰੂਕਸ਼ੇਤਰ ਦੇ ਖੇਡ ਰਹੇ ਨੇ, ਉਹ ਸ਼ੂਦਰਾਂ ਦੇ ਲਈ ਰੱਖਿਆ ਹੋਇਆ। ਹੁਣ ਭਾਵੇਂ ਉਹਨੂੰ ਜੋ ਮਰਜ਼ੀ ਰੰਗਤ ਦੇਣ, ਪਰ ਇਸ ਦੇ ਉਲਟ ਜਿਹੜਾ ਬੰਦੀ ਛੋੜ ਦੇ ਨਾਲ ਸਿੱਖ ਇਤਿਹਾਸ ਦਾ ਸੰਬੰਧ ਜੁੜਦਾ ਕਿ 6ਵੇਂ ਗੁਰੂ ਹਰਗੋਬਿੰਦ ਸਾਹਿਬ, ਜਿਨ੍ਹਾਂ ਨੂੰ ਲਗਭਗ 2.5 ਸਾਲ ਜਹਾਂਗੀਰ ਨੇ ਜਿਹੜਾ ਉਹ ਗਵਾਲੀਅਰ ਦੀ ਜੇਲ੍ਹ ਵਿੱਚ ਰੱਖਿਆ। ਕਿਲੇ ਦੇ ਵਿੱਚ ਹੀ ਜੇਲ੍ਹ ਬਣੀ ਹੋਈ ਸੀ ਜਿੱਥੇ ਹੋਰ ਵੀ ਜਿਹੜੇ 52 ਜਿਹੜੇ ਹੋਰ ਪੋਲੀਟੀਕਲ ਡਿਸੀਡੈਂਟ ਸੀ, ਜਿਨ੍ਹਾਂ 'ਚ ਬਹੁਤ ਸਾਰੇ, ਕੋਈ ਅਸਾਮ ਦਾ ਰਾਜਾ ਸੀ, ਕੋਈ ਕਾਂਗੜਾ ਹਿਲਸ ਦਾ ਸੀ, ਕੋਈ ਗਵਾਲੀਅਰ, ਕੋਈ ਮੱਧ ਪ੍ਰਦੇਸ਼, ਔਰ ਇਹ ਸਾਰੇ ਜਦੋਂ ਗੁਰੂ ਸਾਹਿਬ ਉੱਥੇ ਜੇਲ੍ਹ ਦੇ ਵਿੱਚ ਰਹੇ ਔਰ ਉਹ ਗੁਰੂ ਸਾਹਿਬ ਦੇ ਪ੍ਰਭਾਵ ਥੱਲੇ ਵੀ ਆਏ ਔਰ ਉਹਨਾਂ ਨੇ ਦੇਖਿਆ ਕਿ ਵੀ ਇਹ ਤਾਂ ਜਿਹੜਾ ਇੱਕ ਬਹੁਤ ਵੱਡਾ ਇਹਨਾਂ ਦੇ ਉੱਤੇ ਜਿਹੜਾ ਉਹ ਧੱਕਾ ਵੀ ਹੋ ਰਿਹਾ। ਔਰ ਜਦੋਂ ਜਹਾਂਗੀਰ ਨੇ ਰਿਅਲਾਈਜ਼ ਕੀਤਾ, ਜਿਹਦੇ ਸਾਈਂ ਮੀਆਂ ਮੀਰ ਔਰ ਜਿਹੜੇ ਦੂਸਰੇ ਨੇ ਉਹਨਾਂ ਨੇ ਵੀ ਰੋਲ ਅਦਾ ਕੀਤਾ ਹੈ, ਸਿੱਖਾਂ ਦਾ ਪੰਜਾਬ ਦੇ ਵਿੱਚ ਜਿਹੜਾ ਇੱਕ ਪੀਸਫੁਲ ਅਕਾਲ ਤਖਤ ਸਾਹਿਬ ਤੋਂ ਗਵਾਲੀਅਰ ਤੱਕ ਦੇ ਮਾਰਚ ਸੀ, ਬਾਬਾ ਬੁੱਢਾ ਜੀ ਔਰ ਦੂਸਰਿਆਂ ਨੇ, ਉਹ ਇੱਕ ਵੱਖਰਾ ਇਤਿਹਾਸ ਹੈ। ਉਹ ਹਾਲਾਤ ਹੋਏ ਕਿ ਜਹਾਂਗੀਰ ਗੁਰੂ ਹਰਗੋਬਿੰਦ ਸਾਹਿਬ ਨੂੰ ਛੱਡਣ ਤੇ ਮਜਬੂਰ ਹੋਇਆ, ਪਰ ਗੁਰੂ ਸਾਹਿਬ ਨੇ ਪ੍ਰੀ ਕੰਡੀਸ਼ਨ ਰੱਖੀ ਕਿ ਵੀ ਮੈਂ ਉਦੋਂ ਹੀ ਬਾਹਰ ਆਵਾਂਗਾ ਜਦੋਂ ਕਿ ਜਿਹੜੇ 52 ਰਾਜੇ ਨੇ ਇਹਨਾਂ ਨੂੰ ਵੀ ਰਿਹਾ ਕੀਤਾ ਜਾਏ। ਔਰ ਇਹ ਸਾਰਾ ਜਿਹੜਾ ਉਹਨੇ ਜਹਾਂਗੀਰ ਨੇ ਫਾਈਨਲੀ ਮੰਨਿਆ ਕਿ ਜੀ ਜਿਹੜੇ ਤੁਹਾਡੇ ਚੋਲਾ ਫੜ ਕੇ ਆ ਜਾਣਗੇ, ਉਹ ਤੁਹਾਡਾ ਪੱਲਾ ਫੜ ਕੇ 52 ਕਲੀਆਂ ਵਾਲਾ ਉਹਨਾਂ ਨੇ ਚੋਲਾ ਜਿਹੜਾ ਉਹ ਸਿਵਾਇਆ ਔਰ 52 ਰਾਜਿਆਂ ਨੂੰ ਰਿਹਾ ਕਰਵਾਇਆ। ਹੁਣ ਬੰਦੀ ਕੈਦ ਨੂੰ ਕਹਿੰਦੇ ਨੇ, ਔਰ ਇਸ ਲਈ 6ਵੇਂ ਪਾਤਸ਼ਾਹ ਜਿਨ੍ਹਾਂ ਨੂੰ ਅਸੀਂ ਮੀਰੀ ਪੀਰੀ ਦੇ ਮਾਲਕ ਵੀ ਕਹਿੰਦੇ ਆ ਕਿਉਂਕਿ ਉਹਨਾਂ ਨੇ ਮੀਰੀ ਪੀਰੀ ਦਾ ਕਾਨਸੈਪਟ ਦਿੱਤਾ ਹੈ, ਉਹਨਾਂ ਨੂੰ ਬੰਦੀ ਛੋੜ ਪਾਤਸ਼ਾਹ ਵੀ ਕਹਿੰਦੇ ਆ ਕਿ ਜਿਨ੍ਹਾਂ ਨੇ ਬਾਕੀਆਂ ਦੀ ਬੰਦ ਖਲਾਸੀ ਕਰਵਾਈ। ਸੋ ਇਹ ਜਦੋਂ ਗੁਰੂ ਸਾਹਿਬ, ਬੇਸ਼ੱਕ ਉਹ ਡੇਟਸ ਥੋੜੀਆਂ ਬਹੁਤ ਅੱਗੇ ਪਿੱਛੇ ਨੇ ਨਾਨਕਸ਼ਾਹੀ ਕੈਲੰਡਰ 'ਚ ਵੀ, ਲੇਕਿਨ ਜਦੋਂ ਇਹ ਇੰਨੀ ਲੰਬੀ ਜਿਹੜੀ ਹੈ ਕੈਦ ਤੋਂ ਬਾਅਦ ਸੰਗਤ ਦੇ ਸਾਹਮਣੇ ਉਹ ਪਹੁੰਚਦੇ ਨੇ ਅੰਮ੍ਰਿਤਸਰ, ਤੇ ਉਹ ਦਿਨ ਜਿਹੜਾ ਉਸ ਨੂੰ ਕੁਦਰਤੀ ਉਹ ਦਿਨ ਦੀਵਾਲੀ ਦਾ ਦਿਨ ਸੀ ਜਿਹਨੂੰ ਹਿੰਦੂ ਸੈਲੀਬ੍ਰੇਟ ਕਰਦੇ ਨੇ, ਲੇਕਿਨ ਸਿੱਖਾਂ ਨੇ ਇਹਨੂੰ ਐਜ਼ ਏ ਬੰਦੀ ਛੋੜ ਦਿਵਸ ਕਰਕੇ ਖੁਸ਼ੀ ਦੇ ਵਿੱਚ ਘਿਓ ਦੇ ਦੀਵੇ ਜਗਾਏ ਔਰ ਇਹਦੀ ਫਿਰ ਸ਼ੁਰੂਆਤ ਇਵੇਂ ਹੁੰਦੀ ਹੈ। ਫਿਰ 18ਵੀਂ ਸਦੀ ਤੱਕ ਪਹੁੰਚਦੇ ਆ, ਇਹ ਜਿਹੜਾ ਕਿਉਂ ਇਹ 2 ਦਿਨ ਸਾਲ ਦੇ ਅਹਿਮੀਅਤ ਵਾਲੇ ਬਣ ਗਏ। ਇੱਕ ਸਾਲ ਦੇ ਸ਼ੁਰੂ 'ਚ ਵਿਸਾਖੀ ਜਿਹੜਾ ਬੇਸ਼ੱਕ ਇਨੀਸ਼ੀਅਲੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨਾਲ ਸੰਬੰਧਿਤ ਸੀ, ਔਰ ਟੁਵਰਡਸ ਦਾ ਐਂਡ ਇਹ ਬੰਦੀ ਛੋੜ ਦਿਵਸ ਜਿਹਦੇ 'ਚ ਕਿ ਸਰਬੱਤ ਖਾਲਸਾ ਹੋਣ ਲੱਗੇ, ਕਿਉਂਕਿ ਉਦੋਂ ਇਹ ਪ੍ਰੀਸਾਈਜ਼ ਘੜੀਆਂ ਟਾਈਮ ਜਾਂ ਜੋ ਤੁਸੀਂ ਹਾੜੀ ਤੇ ਸੌਣੀ 2 ਹੀ ਫਸਲਾਂ ਨੇ ਔਰ ਪੰਜਾਬ ਦੀ ਜਿਹੜੀ ਸਿੱਖੀ ਦਾ ਬੇਸ ਵੀ ਕਿਰਸਾਣੀ ਸੀ। ਸੋ ਇਹ 2 ਮੌਕੇ ਬਣ ਗਏ ਗੈਟ ਟੂਗੈਦਰ ਦੇ ਵੀ, ਅਕਾਲ ਤਖਤ ਦਰਬਾਰ ਸਾਹਿਬ ਤੇ ਸਰਬੱਤ ਖਾਲਸਾ ਦੇ ਰੂਪ 'ਚ, ਜਿੱਥੇ ਕਿ ਰਿਲੀਜੀਅਸ ਔਰ ਪੋਲੀਟੀਕਲ ਮਸਲਿਆਂ ਤੇ ਫੈਸਲੇ ਲਏ ਜਾਂਦੇ ਸੀ। ਫਿਰ ਉਹਨਾਂ ਨੂੰ ਰੋਕਣ ਦੇ ਲਈ ਮੁਗਲਿਆ ਹਕੂਮਤ ਦੇ ਵੇਲੇ ਜਦੋਂ ਜ਼ੁਲਮ ਸ਼ੁਰੂ ਹੋਏ ਤੇ ਫਿਰ ਭਾਈ ਮਨੀ ਸਿੰਘ ਜਿਹੜੇ ਦਰਬਾਰ ਸਾਹਿਬ ਦੇ ਗ੍ਰੰਥੀ ਸੀ, ਇਸੇ ਹੀ ਮੌਕੇ ਨੂੰ ਲੈ ਕੇ ਉਹਨਾਂ ਦੀ ਸ਼ਹਾਦਤ ਹੋਈ।
ਸੋ ਉਹਨਾਂ ਦੀ ਸ਼ਹਾਦਤ ਨਾਲ ਵੀ ਇਹ ਦਿਨ ਜੁੜ ਗਿਆ ਔਰ ਇਵੇਂ ਜਿਹੜਾ ਇਹ ਇੱਕ ਸਿੱਖ ਕੈਲੰਡਰ ਦਾ ਦਿਨ ਬਣ ਗਿਆ। ਇਹਦਾ ਹਿੰਦੂਆਂ ਦੀ ਉਸ ਦੀਵਾਲੀ ਦੇ ਨਾਲ ਕੋਈ ਸੰਬੰਧ ਨਹੀਂ ਹੈ, ਇਹ ਬੰਦੀ ਪਰ ਇਹ ਇੱਕ ਕੋਇਨਸੀਡੈਂਸ ਹੈ। ਇਵੇਂ ਹੀ ਹੈ ਜਿਵੇਂ ਡਾਕਟਰ B.R. ਅੰਬੇਦਕਰ ਦਾ ਜਨਮ ਦਿਨ ਵੀ ਜਿਹੜਾ ਉਹ 14 ਅਪ੍ਰੈਲ ਨੂੰ ਕਿਉਂਕਿ ਉਹਨਾਂ ਦਾ ਜਨਮ ਹੀ 14 ਅਪ੍ਰੈਲ ਨੂੰ ਹੋਇਆ। ਹੁਣ ਉਹ ਇੱਕ ਕੋਇਨਸੀਡੈਂਸ ਹੈ। ਇਸੇ ਤਰ੍ਹਾਂ ਜਿਵੇਂ ਕਿ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦਾ ਜਨਮ ਜਿਹੜਾ ਹੈ ਉਹ 25 ਦਸੰਬਰ ਦਾ ਜਿਹੜਾ ਕ੍ਰਿਸਮਸ ਦਾ ਦਿਨ ਵੀ ਹੈ। ਹੁਣ ਜੇ ਈਸਾਈ ਜਿਹੜੇ ਨੇ ਉਹਨੂੰ ਐਜ਼ ਏ ਡੇ ਸੈਲੀਬ੍ਰੇਟ ਕਰ ਰਹੇ ਨੇ ਤਾਂ ਜ਼ਾਹਿਰ ਹੈ ਕਿ ਪਾਕਿਸਤਾਨ ਦੇ ਵਿੱਚ ਬਾਬਾਏ ਕੌਮ ਦੇ ਤੌਰ ਤੇ ਉਹਨਾਂ ਦਾ ਦਿਨ ਸੈਲੀਬ੍ਰੇਟ ਕੀਤਾ ਜਾਂਦਾ। ਸੋ ਇਸ ਕਰਕੇ ਇਹ ਜਿਹੜਾ ਬੰਦੀ ਛੋੜ ਦਿਵਸ ਹੈ ਇਹ ਇੰਟਰਨੈਸ਼ਨਲੀ ਸਿਰਫ ਗੁਰਦੁਆਰਿਆਂ 'ਚ ਹੀ ਨਹੀਂ ਘਰਾਂ ਦੇ ਵਿੱਚ ਵੀ ਫਿਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਡੋਮੀਨੇਟ ਕਲਚਰ ਹੁੰਦਾ ਉਹਦੇ ਤੌਰ ਤਰੀਕੇ ਜਿਹੜੇ ਨੇ ਉਹ ਦੂਸਰਿਆਂ ਦੇ ਵੀ ਆਉਂਦੇ ਨੇ। ਇਵੇਂ ਹੀ ਹੈ ਜਿਵੇਂ ਇੱਥੇ ਕ੍ਰਿਸਮਸ ਨੂੰ ਲੈ ਕੇ ਕ੍ਰਿਸਮਸ ਟਰੀ ਦੇਖਣ ਵੀ ਤੁਰੇ ਹੁੰਦੇ ਨੇ, ਘਰਾਂ 'ਚ ਕ੍ਰਿਸਮਸ ਟਰੀ ਵੀ ਬੱਚਿਆਂ ਦੇ ਕਹਿਣ ਤੇ ਲੱਗਾ ਹੁੰਦਾ ਹੈ, ਹਾਲਾਂਕਿ ਕਹਿੰਦੇ ਉਹਨੂੰ ਹੌਲੀਡੇ ਸੀਜ਼ਨ ਵੀ ਨੇ। ਸੋ ਅਦਰਵਾਈਜ਼ ਕੋਈ ਉਹਨਾਂ ਦੀ ਦੀਵਾਲੀ ਨਾਲ ਸਾਡਾ ਕੋਈ ਤਾਲੁਕ ਨਹੀਂ ਹੈ। ਸੋ ਮੈਂ ਜ਼ਕ ਮਿਰਜ਼ਾ ਜੀ ਦਾ ਸ਼ੁਕਰੀਆ ਵੀ ਅਦਾ ਕਰਦਾ ਕਿ ਉਹਨਾਂ ਨੇ ਸਾਨੂੰ ਇਹ ਪੁੱਛਿਆ ਔਰ ਮੌਕਾ ਵੀ ਦਿੱਤਾ ਕਿ ਅਸੀਂ ਆਪਣੇ ਬਾਕੀ ਵਿਊਅਰਸ ਲਈ ਕਰ ਸਕੀਏ। ਜੇ ਉਸ ਦਿਨ ਵਰਕਿੰਗ ਡੇ ਹੁੰਦਾ ਜਿਵੇਂ ਫਰਾਈਡੇ ਤੱਕ ਹੁੰਦਾ ਫਿਰ ਤਾਂ ਅਸੀਂ ਉਸ ਪ੍ਰੋਗਰਾਮ 'ਚ ਵੀ ਮੈਂਸ਼ਨ ਕਰਨਾ। ਹੁਣ ਅਸੀਂ ਜਿਹੜਾ 2 ਸ਼ਲੋਕ ਜਿਹੜੇ ਅਸੀਂ ਲਗਾਤਾਰਤਾ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਵਿਚਾਰਦੇ ਹਾਂ। ਪਹਿਲਾ ਸ਼ਲੋਕ ਹੈ ਕਬੀਰ ਸਾਹਿਬ ਦਾ। ਕਬੀਰ ਦੇਖ ਦੇਖ ਜਗ ਢੂੰਡਿਆ ਕਹੂੰ ਨਾ ਪਾਇਆ ਠੌਰ, ਜਿਨ ਹਰ ਕਾ ਨਾਮ ਨਾ ਚੇਤਿਓ ਕਹਾ ਭੁਲਾਨੇ ਔਰ। ਹੁਣ ਜ਼ਾਹਿਰ ਹੈ ਕਿ ਵੀ ਜਦੋਂ ਢੂੰਡਣ ਦੀ ਗੱਲ ਹੁੰਦੀ ਹੈ, ਹੁਣ ਇੱਕ ਤਾਂ ਉਹ ਲੋਕ ਸੀ ਜੋਗੀ ਸਾਧੂ ਜਿਹੜੇ ਘਰ-ਬਾਰ ਛੱਡ ਕੇ ਪਹਾੜਾਂ ਔਰ ਕੁੰਦਰਾਂ ਦੇ ਵਿੱਚ, ਗੁਫਾਵਾਂ ਦੇ ਵਿੱਚ, ਜੰਗਲਾਂ ਦੇ ਵਿੱਚ ਲੱਭਦੇ ਫਿਰਦੇ ਸੀ ਕਿ ਭਾਈ ਇਹ ਰੱਬ ਕਿੱਥੇ ਹੈ। ਪਰ ਅਲਟੀਮੇਟਲੀ ਰੱਬ ਤਾਂ ਉੱਥੇ ਵੀ ਉਹਨਾਂ ਨੂੰ ਜੇ ਆਪਣੇ ਆਪ ਦੇ ਨਾਲ ਹੀ ਲੜਨਾ ਪੈਂਦਾ, ਰੱਬ ਤਾਂ ਤੁਹਾਡੇ ਅੰਦਰੋਂ ਹੀ ਨਿਕਲਦਾ। ਲੇਕਿਨ ਇੱਕ ਉਹ ਵੀ ਸਨ ਜਿਨ੍ਹਾਂ ਨੂੰ ਅਸੀਂ ਜਿਹੜਾ ਉਹ ਚੱਕਰਵਰਤੀ ਕਹਿੰਦੇ ਆ ਕਿ ਜਿਹੜੇ ਵਾਂਡਰਿੰਗ ਫਰਾਇਰ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਔਰ ਜਿਨ੍ਹਾਂ ਬਾਰੇ ਇਹ ਸੀ ਕਿ ਵੀ ਤੁਸੀਂ ਨਿਕਲੇ ਹੋ ਸੱਚ ਦੀ ਭਾਲ 'ਚ, ਪਰ ਤੁਸੀਂ ਤਲਬਗਾਰ ਹੋ ਕਿਸੇ ਉਸ ਇਨਸਾਨ ਦੇ, ਉਸ ਫਕੀਰ ਦੇ, ਰੱਬ ਦੇ ਪਿਆਰੇ ਦੇ ਜਿਹੜਾ ਤੁਹਾਨੂੰ ਰੱਬ ਨਾਲ ਜੋੜੇ। ਜਿਹਨੂੰ ਬਾਬਾ ਫਰੀਦ ਨੇ ਫਰਮਾਇਆ ਕਿ ਉੱਠ ਫਰੀਦਾ ਗਮਨ ਕਰ ਦੁਨੀਆ ਭਾਲਣ ਜਾ, ਮਤ ਕੋਈ ਬਖਸ਼ਿਆ ਮਿਲ ਪਵੀ ਤੂੰ ਵੀ ਬਖਸ਼ਿਆ ਜਾ। ਹੁਣ ਇੱਕ ਇਹ ਗਵਨ ਹੈ ਕਿ ਜਿੱਥੇ ਤੁਸੀਂ ਗਮਨ ਕਰ ਰਹੇ ਹੋ, ਟਰੈਵਲ ਕਰ ਰਹੇ ਹੋ ਕਿ ਮੈਨੂੰ ਕੋਈ ਬਖਸ਼ਿਆ ਇਨਸਾਨ, ਰੱਬ ਦਾ ਬਖਸ਼ਿਆ ਪਿਆਰਾ ਮਿਲ ਜਾਏ ਤੇ ਮੈਨੂੰ ਵੀ ਜਿਹੜਾ ਉਹ ਬਖਸ਼ਾ ਦੇ। ਹੁਣ ਕਬੀਰ ਸਾਹਿਬ ਫਰਮਾਉਂਦੇ ਨੇ ਕਿ ਕਬੀਰ ਦੇਖ ਦੇਖ ਜਗ ਢੂੰਡਿਆ ਕਿ ਮੈਂ ਬਹੁਤ ਭ੍ਰਮਣ ਕੀਤਾ ਹੈ, ਬਹੁਤ ਰਮਨ ਕੀਤਾ ਹੈ, ਬਹੁਤ ਗਮਨ ਕੀਤਾ ਹੈ। ਕਿਸ ਦੇ ਲਈ? ਕਿ ਮੈਂ ਕਹੂੰ ਨਾ ਪਾਇਆ ਠੌਰ, ਕਿ ਮੈਨੂੰ ਰੱਬ ਮਿਲੇ, ਮੈਂ ਰੱਬ ਦੇ ਨਾਲ ਇਕਮਿਕ ਹੋਵਾਂ, ਪਰ ਮੈਨੂੰ ਕੋਈ ਟਿਕਾਣਾ ਨਹੀਂ ਮਿਲਿਆ। ਕਿਸੇ ਨੇ ਨਹੀਂ ਦੱਸਿਆ ਵੀ ਰੱਬ ਦਾ ਐਡਰੈਸ ਇਹ ਹੈ, ਰੱਬ ਇੱਥੇ ਰਹਿੰਦਾ ਤੇ ਮੈਂ ਉੱਥੇ ਜਾ ਕੇ ਉਸ ਠਿਕਾਣੇ ਨੂੰ ਲੱਭ ਲੈਂਦਾ। ਜਿਨ ਹਰ ਕਾ ਨਾਮ ਨਾ ਚੇਤਿਓ ਕਹਾਂ ਭੁਲਾਨੇ ਔਰ। ਮੈਂ ਸਮਝਾ ਰਹੇ ਨੇ ਕਿ ਵੀ ਇਹ ਜਿਹੜਾ ਇਵੇਂ ਗਵਾਚਣਾ ਹੈ ਲੱਭਣ ਦੀ ਢੂੰਡ 'ਚ, ਇਹ ਵੀ ਗਵਾਚਣਾ ਹੀ ਹੈ ਕਿਉਂਕਿ ਅਲਟੀਮੇਟ ਜਿਨ ਹਰ ਕਾ ਨਾਮ ਨਾ ਚੇਤਿਓ, ਕਿ ਅਲਟੀਮੇਟਲੀ ਤਾਂ ਰੱਬ ਤੁਹਾਡੇ ਅੰਦਰ ਹੈ। ਚੇਤਨਾ ਕਹਿੰਦੇ ਨੇ ਯਾਦ ਕਰਨਾ, ਉਹਨੂੰ ਮੈਮੋਰਾਈਜ਼ ਕਰਨਾ, ਉਹਨੂੰ ਰੀਅਲਾਈਜ਼ ਕਰਨਾ। ਜੇ ਤੁਸੀਂ ਰੱਬ ਦੇ ਨਾਮ ਦਾ ਅਹਿਸਾਸ ਕਰੋਗੇ ਤੇ ਤੁਹਾਨੂੰ ਕਿਤੇ ਫਿਰ ਲੱਭਣ ਦੀ ਲੋੜ ਨਹੀਂ ਹੈ, ਕਿਤੇ ਉਹਦਾ ਹੋਰ ਟਿਕਾਣਾ ਨਹੀਂ ਹੈ, ਉਹ ਤੁਹਾਡੇ ਅੰਦਰ ਦੇ ਅੰਦਰ ਹੀ ਵਸਦਾ ਹੈ। ਜਿਹਨੂੰ ਬਾਬਾ ਬੁੱਲੇ ਸ਼ਾਹ ਨੇ ਕਿਹਾ ਕਿ ਵੀ ਰੱਬ ਦਿਲਾਂ ਵਿੱਚ ਵਸਦਾ। ਦੂਸਰਾ ਸ਼ਲੋਕ ਕਬੀਰ ਸਾਹਿਬ ਦਾ। ਕਬੀਰ ਸੰਗਤ ਕਰੀਐ ਸਾਧ ਕੀ ਅੰਤ ਕਰੈ ਨਿਰਬਾਹੋ, ਸਾਕਤ ਸੰਗ ਨਾ ਕੀਜੀਐ ਜਾਂ ਤੇ ਹੋਏ ਬਿਨਾ ਹੋ। ਹੁਣ ਪਹਿਲੇ ਸ਼ਲੋਕ 'ਚ ਉਹਨਾਂ ਨੇ ਕਿਹਾ ਕਿ ਭਾਈ ਕਹਾਂ ਭੁਲਾਨੇ ਔਰ, ਕਿ ਵੀ ਤੂੰ ਰੱਬ ਦਾ ਨਾਂ ਛੱਡ ਕੇ, ਰੱਬ ਦੀ ਯਾਦ ਛੱਡ ਕੇ ਕਿੱਥੇ ਭੁੱਲਿਆ ਫਿਰਦਾ, ਕਿੱਥੇ ਭਟਕ ਰਿਹਾ, ਜਾਨੀ ਕਿੱਥੇ ਟੱਕਰਾਂ ਮਾਰਦਾ ਫਿਰਦਾ। ਤੇ ਨਾਲ ਇਹ ਯਾਦ ਦਹਾਨੀ ਕਰਵਾਈ ਕਿ ਜਦੋਂ
ਰੱਬ ਦੇ ਪਿਆਰਿਆਂ ਦੀ ਸੰਗਤ ਦੇ ਵਿੱਚ ਰਹੀਏ। ਕਬੀਰ ਸੰਗਤ ਕਰੀਏ ਸਾਧ ਕੀ, ਭਲੇ ਲੋਕਾਂ ਦੀ, ਰੱਬ ਦੇ ਪਿਆਰਿਆਂ ਦੀ, ਗੁਰਮੁਖਾਂ ਦੀ, ਫਕੀਰਾਂ ਦੀ ਸੰਗਤ ਕਰੀਏ। ਕਿਉਂ? ਅੰਤ ਕਰੈ ਨਿਰਬਾਹੋ, ਕਿ ਇਹ ਅਖੀਰ ਤੱਕ ਨਿਭਦੀ ਹੈ। ਬਿਲਕੁਲ। ਦੁਨੀਆਦਾਰ ਜਿਹੜੇ ਤੁਹਾਡੇ ਮਿੱਤਰ ਬਣਦੇ ਨੇ, ਉਹ ਜਿਹੜੀ ਹੈ ਉਹ ਗੁੜ ਦੀ ਉਂਗਲ ਮੂੰਹ 'ਚ ਦੇਣ ਵਾਂਗ, ਗੁੜ ਦਾ ਅੰਗੂਠਾ ਦੇਣ ਵਾਂਗ ਹੈ। ਜਿੰਨੀ ਦੇਰ ਤੱਕ ਉਹ 'ਚੋਂ ਮਿੱਠਾ ਨਿਕਲਦਾ ਉਨੀ ਦੇਰ ਹੈ, ਔਰ ਜਦੋਂ ਨਹੀਂ ਹੈ, ਔਰ ਜਿਵੇਂ ਆਮ ਸ਼ਰਾਬੀਆਂ ਬਾਰੇ ਹੁੰਦਾ ਕੀ ਹੈ ਜੀ, ਉਹ ਪਿਆਲੇ ਦਾ ਯਾਰ ਹੈ। ਸੋ ਜਦੋਂ ਉਹ ਆ ਗਏ ਪਿਆਲੇ ਵਾਲੇ ਤੇ ਉਹ ਮਹਿਫਲ ਸੱਜ ਜਾਂਦੀ ਹੈ, ਜਦੋਂ ਉਹੀ ਨਾ ਰਹੇ ਤੇ ਗੱਲ ਮੁੱਕ ਜਾਂਦੀ ਹੈ। ਇਵੇਂ ਹੀ ਦੁਨੀਆ ਦੇ ਵਿੱਚ ਜਿਹੜੇ ਬਹੁਤ ਵਾਰ ਸਾਡੇ ਰਿਸ਼ਤੇਦਾਰ, ਦੂਸਰੇ ਤੀਸਰੇ ਲੋਕ ਵੀ ਨੇ, ਕੋਈ ਧਨਾੜ ਹੋਏਗਾ, ਅਮੀਰ ਹੋਏਗਾ, ਸਾਰੇ ਹੀ ਉਹਦੇ ਰਿਸ਼ਤੇਦਾਰ ਬਣ ਜਾਂਦੇ ਨੇ। ਕਹਿਣਗੇ ਜੀ ਉਹ ਸਾਡਾ ਮਾਮੇ ਦੀ, ਫੁੱਫੀ ਦੇ, ਚਾਚੇ ਦੇ, ਤਾਏ ਦਾ ਨਣਵਈਆ, ਜਿਹਨੂੰ ਕਹਿੰਦੇ ਜਰਬਾ ਤਕਸੀਮਾਂ ਦੇ ਕੇ ਉਹਨਾਂ ਦੇ ਨਾਲ ਸਾਰੇ ਹੀ। ਤੇ ਜੇ ਤੁਹਾਡਾ ਤੁਸੀਂ ਗੁਰਬਤ ਚੋਂ ਤੇ ਫਿਰ ਤੁਸੀਂ ਭਾਵੇਂ ਸਕੇ ਭਰਾ ਭੈਣਾਂ ਵੀ ਉਹ ਕਹਿਣਗੇ ਜੀ ਹੈ ਜੀ ਦੂਰ ਦਰਾਡੇ ਦੇ, ਉਹ ਵੀ ਤੁਹਾਨੂੰ ਨੇੜੇ ਵੀ ਨਹੀਂ ਲੱਗਣ ਦੇਣਗੇ। ਔਰ ਇਹ ਆਮ ਵਰਤਾਰਾ ਹੈ, ਉਦੋਂ ਵੀ ਸੀ ਜਦੋਂ ਇਹ ਬਾਣੀ ਰਚੀ ਗਈ, ਅੱਜ ਵੀ ਹੈ। ਪਰ ਕਬੀਰ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ ਕਿ ਇਹ ਰੱਬ ਦਾ ਨਾਂ ਤੇ ਰੱਬ ਦੇ ਪਿਆਰਿਆਂ ਦੀ ਸੰਗਤ, ਜਿਹੜਾ ਸੱਚਮੁੱਚ ਰੱਬ ਨਾਲ ਜੁੜਿਆ ਹੋਇਆ, ਉਹ ਸਾਥ ਤੁਹਾਡਾ ਅੰਤ ਕਰੈ ਨਿਰਭਉ। ਰੱਬ ਦਾ ਨਾਂ ਵੀ ਤੁਹਾਡੇ ਨਾਲ ਅਖੀਰ ਤੱਕ ਨਿਭਦਾ ਹੈ, ਉਹ ਸਾਥ ਵੀ ਨਿਭਦਾ ਹੈ। ਸਾਕਤ ਸੰਗ ਨਾ ਕੀਜੀਏ। ਸਾਕਤ ਹੈ ਜਿਹੜੇ ਰੱਬ ਤੋਂ ਟੁੱਟੇ ਹੋਏ, ਜਿਹੜੇ ਮਾਇਆ ਦੇ ਨਾਲ ਜੁੜੇ ਹੋਏ ਲੋਕ ਨੇ, ਜਿਨ੍ਹਾਂ ਦੀ ਸਾਰੀ ਦੁਨੀਆ ਧਨ ਦੌਲਤ ਦੇ ਪਿਆਰ 'ਚ ਹੈ, ਉਹਨਾਂ ਦਾ ਕਦੇ ਵੀ ਸੰਗਤ ਨਾ ਕਰੋ। ਜਾਂ ਤੇ ਹੋਏ ਬਿਨਾਹੋ। ਬਿਨਾਹੋ ਹੁੰਦਾ ਹੈ ਨਾਸ਼, ਡਿਸਟਰਕਸ਼ਨ। ਕਿ ਜਦੋਂ ਤੁਸੀਂ ਰੱਬ ਤੋਂ ਟੁੱਟਿਆਂ ਦੇ ਨਾਲ, ਜਿਨ੍ਹਾਂ ਨੂੰ ਅਸੀਂ ਮਨਮੁਖ ਕਹਿੰਦੇ, ਇੱਕ ਉਹ ਨੇ ਜਿਹੜੇ ਗੁਰਮੁਖ ਨੇ, ਜਿਨ੍ਹਾਂ ਦਾ ਗੁਰੂ ਵੱਲ ਮੂੰਹ ਹੈ, ਰੱਬ ਵੱਲ ਮੂੰਹ ਹੈ, ਉਹ ਰੱਬ ਦੀਆਂ ਯਾਦਾਂ ਦੇ ਵਿੱਚ ਆਪਣੀ ਜ਼ਿੰਦਗੀ ਗੁਜ਼ਾਰਨਾ ਇਹੀ ਰੱਬ ਤੋਂ ਮੰਗਦੇ ਨੇ। ਤੇ ਇੱਕ ਉਹ ਨੇ ਜਿਹੜੇ ਕਹਿੰਦੇ ਨੇ ਕਿ ਇਹ ਜੱਗ ਮਿੱਠਾ ਅਗਲਾ ਕਿਨ ਡਿੱਠਾ, ਕਿ ਆਹੀ ਹੈ, ਖਾਓ ਪੀਓ ਕਰੋ ਆਨੰਦ, ਭਾਂਡੇ ਮਾਂਜੇ ਪਰਮਾਨੰਦ, ਜਾਣ ਦੋ ਸੀ ਜੋ ਹੋਏਗਾ ਕਿਹਨੇ ਦੇਖਿਆ ਜੀ, ਕੌਣ ਦੱਸਣ ਆਇਆ। ਇਹ ਉਹ ਸਾਕਤ ਨੇ ਜਿਹੜੇ ਤੁਹਾਨੂੰ ਵੀ, ਤੁਹਾਡੇ ਫੇਥ ਨੂੰ ਵੀ ਕਮਜ਼ੋਰ ਕਰਦੇ ਨੇ। ਸੋ ਇਸ ਤੋਂ ਕਬੀਰ ਸਾਹਿਬ ਨੇ ਖਬਰਦਾਰ ਕੀਤਾ ਹੈ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।